वाहिगुरू जी का खालसा वाहिगुरू जी की फतेह। मैं तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। जी डॉक्टर साहब वेलकम टू अवर शो। थैंक यू सो मच जी डॉक्टर साहब अज 12 अक्तूबर 2015 26 असू नानकशाही संमत 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਪੁੱਛਾਂਗੇ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ। ਦੇਖੋ ਅੱਜ ਕੋਲੰਬਸ ਡੇ ਹੈ ਜੀ। ਜੇ ਕੋਲੰਬਸ ਗਰਮ ਮਸਾਲੇ ਲੱਭਣ ਨਾ ਤੁਰਦਾ ਬਹਾਮਾਸ ਉਹਨੂੰ ਨਹੀਂ ਸੀ ਲੱਭਣਾ, ਨਿਊ ਵਰਲਡ ਅਮਰੀਕਾ ਨਹੀਂ ਸੀ ਲੱਭਣਾ ਤੇ ਨਾ ਮੈਂ ਆਉਣਾ ਸੀ ਇੱਥੇ ਨਾ ਤੁਸੀਂ ਆਉਣਾ ਸੀ ਨਾ ਜਿਹੜੇ ਹੋਰ ਮਿਲੀਅਨਸ ਐਂਡ ਮਿਲੀਅਨਸ। ਅੱਜ ਅਮਰੀਕਾ ਦੁਨੀਆ ਦਾ ਤੀਸਰਾ ਵੱਡਾ ਮੁਲਕ ਹੈ ਆਬਾਦੀ ਦੇ ਲਿਹਾਜ਼ ਨਾਲ। ਸਭ ਤੋਂ ਵੱਧ ਚੀਨ ਹੈ, ਫਿਰ ਭਾਰਤ ਹੈ, ਫਿਰ ਅਮਰੀਕਾ ਹੈ। ਔਰ ਇਹ ਵਾਕਿਆ ਜਿਹੜਾ ਅਮਰੀਕਾ ਲੱਭਣ ਦਾ ਹੈ ਬਿਲਕੁਲ ਅੱਜ ਦੇ ਦਿਨ ਨਹੀਂ, 12 ਅਕਤੂਬਰ 1492 ਨੂੰ ਹੋਇਆ। ਔਰ ਜਿੱਥੇ ਉਹਨੇ ਹਿੱਟ ਕੀਤਾ ਆ ਕੇ ਉਹ ਅੱਜ ਦਾ ਬਹਾਮਾਸ ਹੈ ਜੀ। ਔਰ ਇਹ ਕਈ ਵਾਰ ਇਸ ਦੇ ਉੱਤੇ ਹਿਸਟੋਰੀਅਨਸ ਦੀ ਡਿਬੇਟ ਵੀ ਹੁੰਦੀ ਹੈ। ਚੀਨੀਆਂ ਦਾ ਕਲੇਮ ਹੈ ਔਰ ਕਾਫੀ ਹਿਸਟੋਰੀਅਨ ਉਸ ਕਲੇਮ ਨੂੰ ਵੀ ਠੀਕ ਮੰਨਦੇ ਨੇ ਕਿ ਸਭ ਤੋਂ ਪਹਿਲਾਂ ਚੀਨ ਦਾ ਹੀ ਇੱਕ ਜਿਹੜਾ ਐਕਸਪਲੋਰਰ ਸੀ ਸਮੁੰਦਰੀ, ਉਸ ਨੇ ਇਹ ਜਿਹੜਾ ਅਮਰੀਕਾ ਲੱਭਿਆ ਸੀ 12ਵੀਂ ਜਾਂ 13ਵੀਂ ਸਦੀ ਦਾ ਕੋਈ ਉਹ ਟਾਈਮ ਦਿੰਦੇ ਨੇ, ਮੈਂ ਉਹਦੀਆਂ ਡਿਟੇਲਸ ਤਾਂ ਨਹੀਂ ਲਈਆਂ। ਇਸ ਤੋਂ ਇਲਾਵਾ ਜਿਹੜੇ ਲੋਕ ਇੱਥੇ ਰਹਿੰਦੇ ਸੀ ਉਹਨਾਂ ਨੂੰ ਉਸ ਵੇਲੇ ਜਿਹੜਾ ਰੈੱਡ ਇੰਡੀਆ ਨਾਂ ਵੀ ਕੋਲੰਬਸ ਨੇ ਦਿੱਤਾ। ਔਰ ਕੋਲੰਬਸ ਦਾ ਮੂਲ ਤਾਂ ਇਟੈਲੀਅਨ ਸੀ, ਉਹ ਬੇਸਿਕਲੀ ਉਸ ਦੀ ਰੇਸ ਇਟੈਲੀਅਨ। ਇਸ ਲਈ ਅਮਰੀਕਾ ਦੇ ਵਿੱਚ ਜਿਹੜੇ ਇਟੈਲੀਅਨ ਰਹਿੰਦੇ ਨੇ ਅੱਜ ਦਾ ਦਿਨ ਉਹਨਾਂ ਦੇ ਲਈ ਆਪਣੇ ਕਲਚਰਲ ਪ੍ਰਾਈਡ ਦਾ ਜਾਂ ਆਪਣੀ ਮੁਲਕ ਦੀ ਕਿ ਵੀ ਅਸੀਂ ਜਿਹੜਾ ਸਾਡਾ ਸੀ ਕੋਲੰਬਸ ਜਿਹਨੇ ਲੱਭਿਆ, ਕਿਉਂਕਿ ਇਟੈਲੀਅਨ ਵੀ ਇਸ ਮੁਲਕ ਦੇ ਵਿੱਚ ਕਾਫੀ ਲੰਬਾ ਵਕਤ ਡਿਸਕ੍ਰਿਮੀਨੇਸ਼ਨ ਦਾ ਸ਼ਿਕਾਰ ਹੁੰਦੇ ਰਹੇ ਜੀ। ਫਿਰ ਉਹਨਾਂ ਨੇ ਆਪਣੇ ਆਪ ਨੂੰ ਜਿਵੇਂ ਮਾਫੀਆ 'ਚ ਬਦਲਿਆ ਔਰ ਅੱਜ ਖੁਦ ਕਈ ਹਾਲਤਾਂ 'ਚ ਉਹ ਜਿਹੜੇ ਨੇ ਬਾਕੀਆਂ ਪ੍ਰਤੀ ਉਹਨਾਂ ਦੀ ਨਫ਼ਰਤ ਹੁੰਦੀ ਹੈ। ਪਰ ਕੋਲੰਬਸ ਨੂੰ ਉਹ ਆਪਣਾ ਪ੍ਰਾਈਡ ਦੇ ਤੌਰ ਤੇ ਦੇਖਦੇ ਨੇ ਔਰ ਅੱਜ ਦਾ ਦਿਨ ਇਟੈਲੀਅਨ ਕਮਿਊਨਿਟੀ ਜਿਹੜੀ ਹੈ ਉਹ ਖਾਸ ਤੌਰ ਤੇ ਇਸ ਨੂੰ ਸੈਲੀਬ੍ਰੇਟ ਕਰਦੀ ਹੈ। ਉਹਦੀ ਥੋੜ੍ਹੀ ਬਹੁਤ ਹਿਸਟਰੀ 'ਚ ਜਾਣ ਤੋਂ ਪਹਿਲਾਂ ਇਹ ਜਿਹੜਾ ਦਿਨ ਹੈ ਸਿਰਫ ਅਮਰੀਕਾ ਦੇ ਵਿੱਚ ਹੀ ਨਹੀਂ ਮਨਾਇਆ ਜਾਂਦਾ ਕੋਲੰਬਸ ਡੇ ਦੇ ਤੌਰ ਤੇ, ਜਿਹੜੀ ਕਿ ਅੱਜ ਫੈਡਰਲ ਹੌਲੀਡੇ। ਈਵਨ ਸਾਊਥ ਅਮਰੀਕਾ 'ਚ ਇੱਕ ਦੇਸ਼ ਜਿਹਨੂੰ ਕੋਲੰਬੀਆ ਕਿਹਾ ਜਾਂਦਾ ਹੈ ਉਹ ਕੋਲੰਬਸ ਦੇ ਨਾਂ ਤੇ ਆਇਆ। ਕੋਲੰਬੀਆ ਦਾ ਨਾਂ ਹੀ ਕੋਲੰਬਸ ਤੇ, ਉਹ ਇੱਕੋ ਇੱਕ ਮੁਲਕ ਹੈ ਜਿਹੜਾ ਕੋਲੰਬਸ ਦੇ ਨਾਂ ਤੇ। ਔਰ ਇਸ ਨੂੰ ਜਿਹੜਾ ਡਿਸਕਵਰੀ ਡੇ ਦੇ ਤੌਰ ਤੇ ਬਹਾਮਾਸ ਜਿੱਥੇ ਸਭ ਤੋਂ ਪਹਿਲਾਂ ਉਸ ਦੀ ਸ਼ਿਪ ਨੇ ਆ ਕੇ ਉਸ ਨਵੀਂ ਧਰਤੀ ਨੂੰ ਲੱਭਿਆ, ਉਹ ਅੱਜ ਇਸ ਦਿਨ ਨੂੰ ਮਨਾ ਰਹੇ ਨੇ ਔਰ ਉਹਨਾਂ ਨੇ ਇਸ ਦਾ ਨਾਂ ਰੱਖਿਆ ਹੈ ਡਿਸਕਵਰੀ ਡੇ ਜੀ। ਇਸੇ ਤਰ੍ਹਾਂ ਲੈਟਿਨ ਅਮਰੀਕਾ ਦੇ ਵਿੱਚ ਅੱਜ ਦੇ ਦਿਨ ਲਾਤੀਨੀ ਅਮਰੀਕਾ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ 'ਚ ਡੇ ਆਫ ਦਾ ਰੇਸ ਇਹ ਇਸ ਦਾ ਨਾਂ ਰੱਖਿਆ ਹੈ। ਬੈਲੀਜ਼ ਦੇ ਵਿੱਚ ਇਹਨੂੰ ਕਹਿੰਦੇ ਨੇ ਡੇ ਆਫ ਅਮਰੀਕਾਜ਼, ਕਿਉਂਕਿ ਜਿਹੜੀ ਸਪੈਨਿਸ਼ ਲੈਂਗੁਏਜ ਹੈ ਉਹ ਇਸ ਨੂੰ ਉਹਨਾਂ ਨੇ ਉਹਦੇ 'ਚ ਡੇ ਆਫ ਅਮਰੀਕਾਜ਼ ਕਿਹਾ। ਅਰਜਨਟੀਨਾ ਉਹਨਾਂ ਨੇ ਇਸ ਦਾ ਨਾਂ ਰੱਖਿਆ ਅੱਜ ਦੇ ਦਿਨ ਨੂੰ ਜਦੋਂ ਸੈਲੀਬ੍ਰੇਟ ਕਰ ਰਹੇ ਨੇ ਡੇ ਆਫ ਰਿਸਪੈਕਟ ਫॉर ਕਲਚਰਲ ਡਾਈਵਰਸਿਟੀ, ਕਿ ਜਿਹੜੀ ਕਲਚਰ ਦੀ ਜਾਂ ਸੱਭਿਆਚਾਰ ਦੀ ਵਿਵਿਧਤਾ ਹੈ, ਵੰਨ-ਸੁਵੰਨਤਾ ਹੈ, ਉਸ ਦਾ ਸਤਿਕਾਰ ਕਰਨਾ। ਸੋ ਡੇ ਆਫ ਰਿਸਪੈਕਟ ਫॉर ਕਲਚਰਲ ਡਾਈਵਰਸਿਟੀ। ਔਰ ਸਪੇਨ ਦੇ ਵਿੱਚ ਕਿਉਂਕਿ ਬੇਸਿਕਲੀ ਬੇਸ਼ੱਕ ਉਹ ਇਟਲੀ ਦਾ ਸ਼ਹਿਰੀ ਸੀ, ਉਹਦੀ ਜਿਹੜੀ ਐਕਸਪੀਡੀਸ਼ਨ ਹੈ ਉਹ ਵੀ ਜਿਹੜੀ ਹੈ ਮੂਲ ਤੌਰ ਦੇ ਉੱਤੇ ਸਪੇਨ ਦੀ ਰਾਣੀ ਨਹੀਂ ਕੀਤੀ, ਖਰਚ ਜਿਹੜਾ ਸਾਰਾ ਉਸ ਦਾ ਸੀ। ਕਿਉਂਕਿ ਉਸ ਜ਼ਮਾਨੇ ਦੇ ਵਿੱਚ ਜਿੰਨੇ ਯੂਰਪ ਦੇ ਲੋਕ ਬਾਹਰ ਤੁਰੇ, ਕਿਉਂਕਿ ਆਲਮੋਸਟ ਇਹ ਉਹੀ ਟਾਈਮ ਹੈ ਕਿ ਸਪੇਨ ਦੀ ਰਾਣੀ ਦੀ ਐਕਸਪੀਡੀਸ਼ਨ ਜਿਹੜੀ ਕੋਲੰਬਸ ਨੇ ਜਿਹਦੇ ਥੱਲੇ ਇਹ ਬਹਾਮਾਸ ਦੇ ਵਿੱਚ ਆ ਕੇ ਪੜਾਅ ਕੀਤਾ ਜੀ। ਉਸੇ ਤਰ੍ਹਾਂ ਪੁਰਤਗਾਲ ਦੇ ਜਿਹੜਾ ਸੀ ਉਹਨਾਂ ਦੇ ਨੇ ਸਪਾਂਸਰ ਕੀਤਾ ਵਾਸਕੋ ਡੀ ਗਾਮਾ ਨੂੰ। ਔਰ ਵਾਸਕੋ ਡੀ ਗਾਮਾ ਜਿਹੜਾ ਹੈ ਉਹ ਇਸੇ ਆਲਮੋਸਟ ਸਾਲਾਂ ਦੇ ਵਿੱਚ ਹੀ ਉਹਨਾਂ ਦਾ 2-3 ਵੇਰੀ ਕਰਦਾ ਹੈ। ਕੋਈ ਕੇਰਲਾ ਦੇ ਕੋਲ ਜਿਹੜਾ ਸ਼ੋਰ ਦੇ ਨੇੜੇ ਉਹਦੀ ਗੱਲ ਕਰਦਾ ਹੈ, ਜਾਂ ਗੋਆ ਜਿੱਥੇ ਪੁਰਤਗਾਲ ਵਾਲੇ ਹੀ ਰਹੇ 1960 ਜਾਂ 61 ਦੇ ਵਿੱਚ ਭਾਰਤੀ ਫੌਜ ਨੇ ਹਮਲਾ ਕਰਕੇ ਗੋਆ ਨੂੰ ਭਾਰਤ ਦਾ ਹਿੱਸਾ ਬਣਾਇਆ। ਸੋ ਸਭ ਤੋਂ ਪਹਿਲਾਂ ਜਦੋਂ ਇੱਕ ਪਾਸੇ ਇਹ ਜਿਹੜੀ ਸਪੈਨਿਸ਼ ਐਕਸਪੀਡੀਸ਼ਨ ਕੰਪਲੀਟ ਹੁੰਦੀ ਹੈ, ਕੋਲੰਬਸ ਇੱਥੇ ਹਿੱਟ ਕਰਦਾ ਹੈ ਅਮਰੀਕਾ ਨੂੰ, ਤੇ ਜਿਹੜਾ ਵਾਸਕੋ ਡੀ ਗਾਮਾ ਹੈ ਉਹ ਜਾ ਕੇ ਭਾਰਤ ਦੇ ਉਸ ਗੋਆ ਦੇ ਕੋਲ ਪਹੁੰਚ ਜਾਂਦਾ ਹੈ।
ਸੋ ਇਸ ਨੂੰ ਸਪੇਨ ਦੇ ਵਿੱਚ ਹਿਸਪੈਨਿਸਿਟੀ ਡੇ ਦੇ ਤੌਰ ਦੇ ਉੱਤੇ ਕਿਹਾ ਜਾਂਦਾ ਹੈ। ਔਰ ਬੇਸ਼ੱਕ ਇਹਨੂੰ ਜਿਹੜਾ ਹੈ ਆਮ ਕਲਚਰਸ ਦੇ ਵਿੱਚ 18th ਸੈਂਚੁਰੀ ਤੋਂ ਹੀ ਮਨਾਇਆ ਜਾਂਦਾ ਸੀ, ਲੇਕਿਨ 20ਵੀਂ ਸਦੀ ਦੇ ਵਿੱਚ ਇਸ ਨੂੰ ਜਿਹੜਾ ਹੈ ਆਫੀਸ਼ੀਅਲੀ ਮਨਾਇਆ ਜਾਣ ਲੱਗਾ। ਔਰ ਬਹੁਤ ਜ਼ਿਆਦਾ ਸਮਾਂ ਨਹੀਂ ਹੋਇਆ ਜਦੋਂ ਤੋਂ ਕੋਲੰਬਸ ਡੇ ਦੀ ਫੈਡਰਲ ਹੌਲੀਡੇ ਹੋਈ ਹੈ ਜੀ। ਔਰ ਜਦੋਂ ਅਸੀਂ ਗਰੀਡ ਦੀ ਗੱਲ ਕਰਦੇ ਹਾਂ, ਹੁਣ ਬੇਸ਼ੱਕ ਜਦੋਂ ਤੁਸੀਂ ਯੂਰਪ ਦੇ ਇਹਨਾਂ ਐਕਸਪਲੋਰਰਸ ਦੀਆਂ ਕਹਾਣੀਆਂ ਪੜ੍ਹਦੇ ਹੋ, ਸਰਟਨਲੀ ਕਰੇਜ ਔਰ ਕਿਵੇਂ ਅਨਨੋਨ ਦੇ ਵਿੱਚ ਵਾਕ ਕਰਨਾ, ਪਤਾ ਨਹੀਂ ਕਿੱਥੇ ਕੀ ਹੈ, ਸਮੁੰਦਰ, ਤੂਫਾਨ ਕਿੰਨੇ ਜਿਹੜੇ ਨੇ ਵਿੱਚੋਂ ਰੁੜ ਜਾਂਦੇ ਸੀ, ਮਰ ਜਾਂਦੇ ਸੀ, ਪਰ ਫਿਰ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਯੂਰਪੀਅਨਸ ਦਾ ਇਹ ਜਿਹੜਾ ਸਮੁੰਦਰ ਦੇ ਨਾਲ ਮੋਹ, ਪਾਣੀ ਦੇ ਨਾਲ ਔਰ ਕੁਝ ਨਵਾਂ ਲੱਭਣਾ, ਉਹਨੇ ਸਾਡੀ ਮਨੁੱਖਤਾ ਨੂੰ ਜਾਂ ਇਸ ਪਲੈਨਟ ਦੇ ਉੱਤੇ ਬਹੁਤ ਤਬਦੀਲੀ ਲਿਆਂਦੀ। ਪਰ ਇਹਦੇ ਨਾਲ ਜੁੜੀ ਹੋਈ ਗਰੀਡ ਹੈ, ਲਾਲਚ ਹੈ। ਔਰ ਉਸ ਲਾਲਚ ਦੇ ਥੱਲੇ ਜਿਹੜੇ ਵੀ ਇਹ ਐਕਸਪਲੋਰਰ ਨਿਕਲੇ, ਜਿਵੇਂ ਹੁਣ ਕੋਲੰਬਸ ਭਾਰਤ ਨੂੰ ਲੱਭਣ ਨਿਕਲਿਆ ਸੀ, ਇੰਡੀਆ ਨੂੰ, ਉਹਦਾ ਰੀਜ਼ਨ ਇਹ ਸੀ ਕਿ ਭਾਰਤ ਦੇ ਵਿੱਚ ਕੁਦਰਤੀ ਜਿਹੜਾ ਲੈਂਡਸਕੇਪ, ਹਿਮਾਲਯਨ ਜਾਂ ਮਸਾਲੇ ਨੇ, ਜਿਹਨੂੰ ਅਸੀਂ ਗਰਮ ਮਸਾਲੇ ਕਹਿੰਦੇ, ਉਹ ਸਭ ਕੁਝ ਹੀ ਆ ਜਾਂਦਾ, ਸਪਾਈਸਿਸ ਕਹਿੰਦੇ ਨੇ। ਸੋ ਸਪਾਈਸਿਸ ਦੀ ਯੂਰਪ ਦੀ ਮਾਰਕੀਟ ਦੇ ਵਿੱਚ ਬੜੀ ਮੰਗ ਸੀ, ਤੇ ਜਿਹੜੀ ਇਹ ਸਪਾਈਸਿਸ ਨੇ ਉਹ ਲੈਂਡ ਰੂਟ ਰਾਹੀਂ ਆਉਂਦੇ ਸੀ। ਹੁਣ ਵੀ ਜਦੋਂ ਅਸੀਂ ਦੇਖਦੇ ਹਾਂ ਪੰਜਾਬ ਦਾ ਸਾਡਾ ਬਾਰਡਰ ਇਧਰ ਪਾਕਿਸਤਾਨੀ ਪੰਜਾਬ ਨਾਲ ਲੱਗਦਾ ਹੈ, ਫਿਰ ਫਰੰਟੀਅਰ ਨਾਲ ਲੱਗਦਾ ਹੈ, ਫਿਰ ਅਫਗਾਨਿਸਤਾਨ ਨਾਲ ਲੱਗਦਾ ਹੈ, ਫਿਰ ਅਫਗਾਨਿਸਤਾਨ ਅੱਗੇ ਈਰਾਨ ਦੇ ਨਾਲ ਲੱਗਦਾ ਹੈ, ਫਿਰ ਜੇ ਤੁਸੀਂ ਉਹ ਸਾਰਿਆਂ ਦਾ ਬਾਰਡਰ ਦੇਖਦੇ ਦੇਖਦੇ ਟਰਕੀ ਦੇ ਨਾਲ ਜਾ ਕੇ ਲੱਗ ਜਾਂਦਾ, ਤੇ ਟਰਕੀ ਯੂਰਪ ਦੇ ਵਿੱਚ ਹੈ। ਸੋ ਜਿਹੜੇ ਮਸਾਲੇ ਜਾਂਦੇ ਸਨ ਇੱਥੋਂ, ਇਹ ਵਾਇਆ ਲੈਂਡ ਰੂਟ ਜਾਂਦੇ ਸੀ। ਔਰ ਕਿਉਂਕਿ ਐਕਸਪੈਂਸ ਬਹੁਤ ਹੁੰਦਾ ਸੀ, ਜਦੋਂ ਤੱਕ ਉਹਨਾਂ ਨੇ ਯੂਰਪ 'ਚ ਪਹੁੰਚਣਾ ਉਹ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਸੀ, ਔਰ ਇਹਨੂੰ ਖਾਸ ਜਿਹੜੀ ਐਲੀਟ ਕਲਾਸ ਹੈ ਉਹੀ ਅਫੋਰਡ ਕਰ ਸਕਦੀ ਸੀ। ਸੋ ਇਹ ਉਹਨਾਂ ਦੀ ਭਾਲ ਸੀ ਕਿ ਕੋਈ ਰਾਊਟ ਐਸਾ ਲੱਭਿਆ ਜਾਏ। ਇਹ ਨਹੀਂ ਹੈ ਵੀ ਭਾਰਤ ਪਤਾ ਨਹੀਂ ਸੀ 1492 ਤੱਕ, ਉਸ ਤੋਂ ਪਹਿਲਾਂ ਜਿਹੜਾ ਹੈ ਉਹ ਚੱਲ ਰਿਹਾ ਸੀ। ਕਈ ਕੁਛ ਹੀ ਇਹਨਾਂ ਦੀਆਂ ਆਪਣੀਆਂ ਆਰਮੀ ਸੀ, ਟਰਕੀ ਦੀ ਆਪਣੀ ਆਰਮੀ ਸੀ, ਆਟੋਮੈਨ ਐਮਪਾਇਰ ਸਮੁੰਦਰ ਦੇ ਵਿੱਚ, ਪਰ ਯੂਰਪ ਤੋਂ ਸਿੱਧਾ ਰਸਤਾ ਭਾਰਤ ਤੱਕ ਸਮੁੰਦਰ ਰਾਹੀਂ ਉਹ ਨਹੀਂ ਸੀ। ਸੋ ਕੋਲੰਬਸ ਦਾ ਜਿਹੜਾ ਆਬਜੈਕਟਿਵ ਸੀ ਉਹ ਭਾਰਤ ਲੱਭਣਾ ਸੀ ਤਾਂ ਕਿ ਉਸ ਚੋਂ ਪੈਸੇ ਬਣਾ ਸਕਣ। ਫਿਰ ਉਹਨਾਂ ਜ਼ਮਾਨੇ ਜਿਹੜੀ ਕਰੰਸੀ ਸੀ, ਅੱਜ ਵਾਂਗੂ ਨੋਟ ਤਾਂ ਨਹੀਂ ਸੀ ਛਪਦੇ, 골ਡ ਹੈ, ਸਿਲਵਰ ਹੈ, ਦੂਸਰੀਆਂ ਚੀਜ਼ਾਂ ਸੀ। ਸੋ ਉਹਨਾਂ ਨੂੰ ਇਹ ਹੁੰਦਾ ਸੀ ਕਿ ਅਨਨੋਨ ਵਰਲਡ ਦੇ ਵਿੱਚ ਬਹੁਤ ਕੁਝ ਹੈ, ਉਹ ਭਰ ਕੇ ਸ਼ਿਪ ਲਿਆਂਦੇ ਸੀ। ਫਿਰ ਜਿਹੜੀ ਗੱਲ ਦੇ ਲਈ ਜਦੋਂ ਕਿ ਅਸੀਂ ਇਹ ਦੇਖ ਰਹੇ ਹਾਂ ਕਿ ਅੱਜ ਬੇਸ਼ੱਕ ਕੋਲੰਬਸ ਡੇ ਨਾ ਹੀ ਕੋਲੰਬਸ ਦੇ ਹੈ, ਪਰ ਅਮਰੀਕਾ ਦੇ ਵਿੱਚ ਜਿਹੜੇ ਇੱਥੋਂ ਦੇ ਮੂਲ ਵਸਿੰਦੇ ਨੇ, ਜਿਨ੍ਹਾਂ ਨੂੰ ਅੱਜ ਨੇਟਿਵ ਅਮਰੀਕਨਸ ਕਿਹਾ ਜਾਂਦਾ ਹੈ, ਔਰ ਜਦੋਂ ਇਨਫੈਕਟ ਕੋਲੰਬਸ ਨੇ ਬਹਾਮਾਸ ਦੇ ਵਿੱਚ ਜਿਹੜਾ ਹੈ ਉਹ ਹਿੱਟ ਕੀਤਾ ਐਕਸੀਡੈਂਟਲੀ, ਇੰਡੀਆ ਲੱਭਦੇ ਲੱਭਦੇ ਅਮਰੀਕਾ ਲੱਭ ਪਿਆ, ਤੇ ਉਹਨੂੰ ਸੀ ਇੰਡੀਅਨਸ ਦੀਆਂ ਜਿਵੇਂ ਸ਼ਕਲਾਂ ਕਿ ਇਹਨਾਂ ਦੇ ਮੂੰਹ ਬੜੇ ਵੱਡੇ ਲਾਲ ਜੇ ਬੂਥੇ ਹੁੰਦੇ ਨੇ ਔਰ ਬਰਾਊਨ ਸਕਿਨ ਹੈ, ਦਿਸ ਦੈਟ। ਉਹਨੇ ਜਦੋਂ ਦੇਖਿਆ ਤਾਂ ਉਹਨੇ ਕਿਹਾ ਜੀ ਰੈਡ ਇੰਡੀਅਨਸ, ਕਿ ਵੀ ਇਹ ਇੰਡੀਅਨ ਨੇ ਔਰ ਇਹ ਰੈਡ ਇੰਡੀਅਨ ਦਾ ਉਹਨੇ ਇਹਨਾਂ ਨੂੰ ਨਾਂ ਦਿੱਤਾ। ਹਾਲਾਂਕਿ ਬਾਅਦ 'ਚ ਇਹ ਹੋਇਆ ਕਿ ਹੀ ਹੈਜ਼ ਫਾਊਂਡ ਇਹਨੂੰ ਨਿਊ ਵਰਲਡ, ਅਮਰੀਕਾ ਨਾਂ ਤਾਂ ਬਾਅਦ 'ਚ ਪਪੂਲਰ ਹੁੰਦਾ ਕਿ ਨਿਊ ਵਰਲਡ, ਨਵਾਂ ਸੰਸਾਰ ਲੱਭੇ। ਪਰ ਫਿਰ ਜਦੋਂ ਤੱਕ ਇਹ ਤਾਂ ਇੱਕ ਐਕਸਪਲੋਰਰ ਕੋਲੰਬਸ ਹੈ, ਪਰ ਫਿਰ ਜ਼ੁਲਮ ਕਿਵੇਂ ਹੋਏ, ਕਿਵੇਂ ਜਿਹੜੇ ਲੋਕਲ ਲੋਕ ਸੀ ਉਹਨਾਂ ਨੂੰ ਸਲੇਵਰੀ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ। ਜਿੰਨਾ ਖਰਚਾ ਇਹਨਾਂ ਐਕਸਪੀਡੀਸ਼ਨਸ ਤੇ ਆਂਦਾ ਸੀ, ਜਿਹੜੇ ਕੱਲੀ ਕੋ ਰਾਣੀ ਜਾਂ ਉਹਨਾਂ ਦੇ ਤਖਤ ਵਾਲੇ ਪੈਸੇ ਨਹੀਂ ਸੀ ਦਿੰਦੇ, ਵੱਡੇ ਜਿਹੜੇ ਉਹਨਾਂ ਦੇ ਅਮੀਰ ਲੋਕ ਸੀ ਉਹ ਇਨਵੈਸਟ ਕਰਦੇ ਸੀ ਮਨੀ, ਉਹ ਲੱਭਦੇ ਸੀ ਕਿ ਵੀ ਵਾਪਸ ਇਨਵੈਸਟਮੈਂਟ ਉਹਨਾਂ ਨੂੰ ਸੀ ਕਿ ਵੀ ਸੋਨੇ ਦੇ ਜਹਾਜ਼ ਅਸੀਂ ਭਰ ਕੇ ਲਿਆਵਾਂਗੇ ਔਰ ਉਹਦੇ ਚੋਂ ਪੈਸੇ ਪੂਰੇ ਕਰਾਂਗੇ। ਹੁਣ ਸੋਨਾ ਸਾਨਾ ਤਾਂ ਇਦਾਂ ਦਾ ਹੈ ਨਹੀਂ ਸੀ ਇੰਨਾ। ਸੋ ਫਿਰ ਜਿਹੜੀ ਸਲੇਵ ਟ੍ਰੇਡ ਦੀ ਗੱਲ ਹੁੰਦੀ ਹੈ ਕਿ ਕੋਲੰਬਸ ਨੇ ਬਹੁਤ ਸਾਰੇ ਜਿਹੜੇ ਇੱਥੋਂ ਦੇ ਨੇਟਿਵ ਸੀ, ਜਿਹੜੇ ਵਿਚਾਰੇ ਨੰਗੇ ਰਹਿੰਦੇ ਸੀ ਉਸ ਕਿਸਮ ਦੀ, ਪਰ ਉਹਨਾਂ ਦੀ ਇੱਕ ਆਪਣੀ ਸਭਿਅਤਾ ਵੀ ਸੀ। ਨੰਗੇ ਨਹੀਂ ਹੈ ਵੀ ਸਾਰੇ ਸੀ, ਉਹਨਾਂ ਦਾ ਇੱਕ ਆਪਣਾ ਐਸਟੈਬਲਿਸ਼ ਸਿਸਟਮ ਸੀ, ਪਰ ਉਹਨਾਂ ਚੋਂ ਜਿਹੜੇ ਬਹੁਤ ਕੁਦਰਤ ਦੇ ਨੇੜੇ ਸੀ ਉਹ ਫਿਰ ਭਰ ਕੇ ਜਹਾਜ਼ ਜਿਹੜੇ ਨੇ ਸਲੇਵਸ ਦੇ ਉਹ ਵਾਪਸ ਭੇਜੇ। ਕਈ ਉਹਨਾਂ ਚੋਂ ਸੈਂਕੜਿਆਂ ਰਾਹ 'ਚ ਮਰ ਜਾਂਦੇ ਸੀ, ਜਿਹੜੇ ਬਿਮਾਰ ਹੁੰਦੇ ਸੀ ਜਹਾਜ਼ ਨੂੰ ਸਮੁੰਦਰ 'ਚ ਸੁੱਟ ਦਿੰਦੇ ਸੀ ਔਰ ਉੱਥੇ ਜਾ ਕੇ ਉਹ ਨਿਲਾਮ ਹੁੰਦੇ ਸੀ। ਇਸੇ ਤਰ੍ਹਾਂ ਜਿਹੜਾ ਇੱਕ ਔਰ ਕੋਲੰਬਸ ਦੀਆਂ ਕੁਝ ਆਪਣੀਆਂ ਲਿਖਤਾਂ ਵੀ ਨੇ ਇਸ ਦੇ ਉੱਤੇ। ਇੱਕ ਕੋਲੰਬਸ ਦਾ ਹੀ ਰਾਈਟ ਅਪ ਇੱਕ ਹਿਸਟੋਰੀਅਨ ਨੇ ਕੋਟ ਕੀਤਾ ਹੈ, ਜਿਹਦੇ 'ਚ ਉਹਨੇ ਕਿਹਾ ਕਿ ਲੈਟ ਇਨ ਦਾ ਨੇਮ ਆਫ ਹੋਲੀ ਟ੍ਰਿਨਿਟੀ ਗੋ ਔਨ ਸੈਂਡਿੰਗ ਆਲ ਦਾ ਸਲੇਵਸ ਦੈਟ ਕੈਨ ਬੀ ਸੋਲਡ। ਹੁਣ ਇਹ ਟ੍ਰਿਨਿਟੀ ਇਹ ਕ੍ਰਿਸਚੀਅਨਿਟੀ ਦਾ ਕਨਸੈਪਟ ਹੈ, ਗॉड
ਔਰ ਜੀਸਸ ਤੇ ਹੋਲੀ ਸਪਿਰਿਟ ਹੈ ਨੀ, ਇਸ ਨੂੰ ਤਿੰਨਾਂ ਨੂੰ ਸਨ ਆਫ ਗॉड ਤੇ ਇਹ ਉਹ ਹੁਣ ਇਹਨੂੰ ਟ੍ਰਿਨਿਟੀ ਕਹਿੰਦੇ ਨੇ ਕਿ ਤਿੰਨ ਜਿਹੜੇ ਨੇ ਜੀਸਸ ਔਰ ਹੋਲੀ ਗੋਸਟ ਔਰ ਗॉड ਜੀ। ਹੁਣ ਰੱਬ ਦੇ ਨਾਂ ਦੇ ਉੱਤੇ ਕ੍ਰਿਸਚੀਅਨਿਟੀ ਦੇ ਨਾਂ ਤੇ ਇਹੋ ਜਿਹੇ ਜ਼ੁਲਮ ਹੁੰਦੇ ਰਹੇ, ਇਹਨਾਂ ਦੇ ਉੱਤੇ ਬਹੁਤ ਜ਼ੁਲਮ ਹੋਏ ਨੇ। ਔਰ ਇਹੀ ਕਾਰਨ ਸੀ ਕਿ ਪਿਛਲੇ ਦਿਨਾਂ 'ਚ ਪੋਪ ਜਦੋਂ ਅਮਰੀਕਾ 'ਚ ਆਇਆ ਤੇ ਇੱਕ ਜਿਹੜਾ ਬਹੁਤ ਪੁਰਾਣਾ ਉਹਨਾਂ ਜ਼ਮਾਨਿਆਂ ਦਾ ਜਿਹਨੂੰ ਕੈਥੋਲਿਕ ਸੇਂਟਹੁੱਡ ਦਾ ਦਰਜਾ ਦਿੱਤਾ ਤੇ ਇੱਥੇ ਨੇਟਿਵ ਅਮਰੀਕਨਸ ਨੇ ਬਹੁਤ ਵਿਰੋਧ ਕੀਤਾ ਕਿ ਉਸ ਨੇ ਔਰ ਬਹੁਤ ਸਾਰੇ ਚਰਚ ਜਿਹੜੇ ਸਾਊਥ ਅਮਰੀਕਾ 'ਚ ਔਰ ਈਵਨ ਇਨਕਲੂਡਿੰਗ ਕਿਉਂਕਿ ਕੈਲੀਫੋਰਨੀਆ ਦੇ ਤੁਸੀਂ ਬਹੁਤ ਸਾਰੇ ਦੇਖੋਗੇ ਸੈਨ ਫ੍ਰਾਂਸਿਸਕੋ ਜਾਂ ਸੈਂਟਾ ਕਲੈਰਾ ਜਾਂ ਇੱਕ ਸੈਨ ਪੈਡਰੀਓ ਸੈਨ ਸੰਤ ਲਈ ਹੈ ਸਪੈਨਿਸ਼ ਲੈਂਗੁਏਜ। ਸੋ ਉਹਨਾਂ ਉਸ ਜ਼ਮਾਨੇ 'ਚ ਬਹੁਤ ਸਾਰੇ ਚਰਚ ਔਰ ਇਸ ਕਿਸਮ ਦੇ ਵੀ ਜਿਹੜੇ ਬਣਾਏ ਗਏ ਉਹ ਬੌਂਡਡ ਲੇਬਰ ਨਾਲ ਬਣਾਏ ਗਏ, ਜ਼ੁਲਮ ਦੇ ਨਾਲ ਬਣਾਏ ਗਏ। ਸੋ ਇਹਨਾਂ ਦੇ ਉੱਤੇ ਬਹੁਤ ਜ਼ੁਲਮ ਹੋਏ। ਇਹਨਾਂ ਦੇ ਮੁੰਡੇ 14-16 ਸਾਲ ਦੇ ਫੜ ਕੇ ਲੈ ਆਉਂਦੇ ਸੀ ਔਰ ਕੋਲੰਬਸ ਤੋਂ ਬਾਅਦ ਦਾ ਪੀਰੀਅਡ ਉਹਦੇ 'ਚ ਜਦੋਂ ਇਹਨਾਂ ਦੀ ਕੋਲੰਬਸ ਦੇ ਲਈ ਹੇਟਰਡ ਹੈ ਜਾਂ ਯੂਰਪੀਅਨਸ ਲਈ ਹੈ, ਫਿਰ ਅਗਲੀਆਂ ਕਈ ਸਦੀਆਂ ਉਹਨਾਂ ਦੇ ਵਿੱਚ ਫਿਰ ਸਾਰੇ ਯੂਰਪੀਅਨਸ ਆਏ ਅੱਡ-ਅੱਡ ਮੁਲਕਾਂ ਤੋਂ, ਇਸ ਲਈ ਕੰਟਰੀ ਆਫ ਇਮੀਗ੍ਰੈਂਟਸ ਕਹਿੰਦੇ ਨੇ। ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਜ਼ੁਲਮ ਕੀਤੇ। ਔਰ ਮੈਂ ਕੋਲੰਬਸ ਦੇ ਹਵਾਲੇ ਨਾਲ ਹੀ ਦੇਖ ਰਿਹਾ ਸੀ ਕਿ ਉਹਨਾਂ ਨੇ ਕਿਹਾ ਜੀ ਹੁਣ ਸੋਨਾ ਹੈ ਨਹੀਂ, ਉਹਨਾਂ ਨੇ ਫੜ ਲਿਆਂਦੇ ਨੌਜਵਾਨ ਤੇ ਉਹਨਾਂ ਨੇ 3-3 ਮਹੀਨੇ ਦਾ ਟਾਈਮ ਦੇਣਾ ਜੀ, ਇਹਨਾਂ ਗੋਲਡ ਲੈ ਕੇ ਆਓ ਜਿੱਥੋਂ ਮਰਜ਼ੀ, ਨਹੀਂ ਤਾਂ ਤੁਹਾਨੂੰ ਮਾਰ ਦੇਣਗੇ। ਫਿਰ ਜਿਹੜੇ ਲਿਆਂਦੇ ਸੀ ਉਹਨਾਂ ਦੇ ਗਲ 'ਚ ਇੱਕ ਕਾਪਰ ਦਾ ਸਿੱਕਾ ਜਿਹਾ ਪਾ ਦਿੰਦੇ ਸੀ ਜੀ, ਇਹ ਜਿਵੇਂ ਇਹਨਾਂ ਨੇ ਕਰ ਲਿਆ, ਤੇ ਬਾਕੀ ਜਿਹੜੇ ਨੇ ਉਹਨਾਂ ਨੂੰ ਫਿਰ ਇਵੇਂ ਜਹਾਜ਼ਾਂ ਤੇ ਚੜਾ ਕੇ ਉਹ ਸਲੇਵ ਬਣਾ ਕੇ ਭੇਜਦੇ ਸੀ। ਸੋ ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ ਨੇਟਿਵਸ, ਅੱਜ ਵੀ ਬੇਸ਼ੱਕ ਗਿਣਤੀ ਉਹਨਾਂ ਦੀ ਬਹੁਤ ਥੋੜੀ ਹੈ, ਲੈਸ ਦੈਨ 1 ਮਿਲੀਅਨ ਨੇ, ਉਹਨਾਂ ਦਾ ਜਿਹੜਾ ਕ੍ਰਿਟਿਸਿਜ਼ਮ ਹੈ ਕਿ ਵੀ ਇਹਨਾਂ ਨੇ ਸਲੇਵਰੀ, ਜ਼ੁਲਮ ਔਰ ਸਾਡਾ ਓਰੀਜਨਲ ਫੇਥ ਜਾਂ ਟ੍ਰੈਡੀਸ਼ਨ ਉਹਨੂੰ ਖਤਮ ਕੀਤਾ ਔਰ ਡਿਵੈਸਟੇਟਿੰਗ ਡਿਜ਼ੀਜ਼ਸ, ਬਿਮਾਰੀਆਂ, ਬਹੁਤ ਸਾਰੇ ਲੋਕ ਇਹਨਾਂ ਦੇ ਮਰ ਗਏ ਕਿਉਂਕਿ ਹੁਣ ਬਿਮਾਰੀ ਜਿਹੜੇ ਇੱਥੇ ਸੀ ਉਹਨਾਂ 'ਚ ਜਿਹੜੇ ਕੀਟਾਣੂ ਨਹੀਂ ਸੀ ਜਿਹਨਾਂ ਬਿਮਾਰੀਆਂ ਦੇ, ਜਦੋਂ ਯੂਰਪੀਅਨ ਆਏ, ਸਪੈਨਿਸ਼ ਆਏ, ਫਿਰ ਦੂਸਰੀਆਂ ਰੇਸਿਸ ਆਈਆਂ, ਉਹਨਾਂ ਦੀਆਂ ਬਿਮਾਰੀਆਂ ਸੀ, ਇਹਨਾਂ 'ਚ ਉਹਦੀ ਇਮਿਊਨਿਟੀ ਨਹੀਂ ਸੀ ਡਿਵੈਲਪ ਹੋਈ। ਸੋ ਬਹੁਤ ਸਾਰੇ ਉਹਨਾਂ ਬਿਮਾਰੀਆਂ ਦਾ ਵੀ ਸ਼ਿਕਾਰ ਹੋਏ। ਪਰ ਮੈਂ ਕਈ ਵਾਰੀ ਜਦੋਂ ਟਾਈਮ ਲਾਈਨ ਦੇਖਦਾ ਹਾਂ ਕਿ ਵੀ ਇੱਧਰ ਕੋਲੰਬਸ ਹੈ, ਉੱਧਰ ਵਾਸਕੋ ਡੀ ਗਾਮਾ ਹੈ, ਹੁਣ ਇਹ ਉਹੀ ਸਦੀ ਹੈ 1469 ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਾ ਜੀ। ਹੁਣ ਜਦੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਹੋਣ ਨੂੰ ਤੁਸੀਂ ਦੇਖਦੇ ਹੋ 1492 ਚ ਕਿੰਨੇ ਸਾਲ ਬਣਦੇ ਨੇ, 22-23 ਸਾਲ। ਹੁਣ ਇਹ ਜਿਹੜੇ ਨੇ ਇਹ ਤੁਰੇ ਹੋਏ ਨੇ ਕਿ ਗੋਲਡ ਕਿਵੇਂ ਲਿਆਉਣਾ ਹੈ, ਸਲੇਵਰੀ ਪਰਪੈਚੁਏਟ ਕੀਤੀ ਹੈ, ਦੂਜੀ ਕੀਤੀ ਹੈ, ਤੇ ਆਲਮੋਸਟ ਉਹਨਾਂ ਸਾਲਾਂ ਚ 1499 ਦੇ ਨੇੜੇ ਤੇੜੇ ਗੁਰੂ ਨਾਨਕ ਸਾਹਿਬ ਪਹਿਲੀ ਉਦਾਸੀ ਤੇ ਨਿਕਲਦੇ ਨੇ, ਚੜਿਆ ਸੋਧਣ ਧਰਤ ਲੁਕਾਈ। ਤੇ ਹੁਣ ਉਹਦੇ ਚ ਕੀ ਹੈ, ਉਹ ਨਾਮ ਦਾ ਭਾਈ ਮਰਦਾਨਾ ਨਾਲ ਨੇ, ਪਿਆਰ ਦਾ ਸੁਨੇਹਾ, ਔਰ ਇੱਕ ਪਾਸੇ ਇੱਥੇ ਸਲੇਵਰੀ ਇੱਕ ਜਿਹੜੀ ਰੇਸ ਹੈ ਉਹ ਦੂਸਰੀ ਦੇ ਉੱਤੇ ਆਪਣਾ ਹੁਕਮ ਚਲਾ ਰਹੀ ਹੈ, ਤੇ ਉੱਥੇ ਬਾਬਾ ਨਾਨਕ ਕਹਿ ਰਹੇ ਨੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਗੁਰੂ ਨਾਨਕ ਫਰਮਾ ਰਹੇ ਨੇ ਕਿ ਆਓ ਭਾਈ, ਜਿਹੜੇ ਨਿਮਾਣੇ ਨੇ, ਨਿਤਾਣੇ ਨੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਹੁਣ ਇਹ ਇੱਕ ਡਿਫਰੈਂਸ ਸਾਨੂੰ ਦੇਖਣ ਦੀ ਲੋੜ ਹੈ ਕਿ ਅਸੀਂ ਜਦੋਂ ਸਿੱਖ ਦੇ ਨਾਤੇ ਇਸ ਗੱਲ ਤੇ ਫਖਰ ਕਰਦੇ ਹਾਂ ਕਿ ਵੀ ਸਾਡੇ ਧਰਮ ਦਾ ਆਧਾਰ ਹੀ ਹਿਊਮੈਨਿਟੇਰੀਅਨਿਜ਼ਮ ਹੈ, ਇਨਸਾਨੀਅਤ ਹੈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈ। ਨਾ ਸਲੇਵਰੀ ਸਿੱਖੀ ਨੇ ਮੰਨੀ, ਨਾ ਬਰਾਬਰੀ ਰਾਦਰ ਉਹਦੇ ਖਿਲਾਫ ਆਵਾਜ਼ ਉਠਾਈ। ਇਹ ਉਹ ਸਮਾਂ ਜਦੋਂ ਕਿ ਔਰਤਾਂ ਨੂੰ ਇਹਨਾਂ ਸਾਰੇ ਕਲਚਰਸ ਦੇ ਵਿੱਚ ਹੀ ਇੱਕ ਲੁੱਟ ਦੇ ਸਮਾਨ ਦੇ ਤੌਰ ਤੇ, ਜਿਵੇਂ ਸਮਾਨ ਲੁੱਟਿਆ ਜਾਂਦਾ ਇਵੇਂ ਔਰਤਾਂ ਲੁੱਟੀਆਂ ਜਾਂਦੀਆਂ ਨੇ, ਇਵੇਂ ਸੀ। ਤੇ ਉੱਥੇ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਬੁਲੰਦ ਆਵਾਜ਼ ਦੇ ਵਿੱਚ ਉਸ ਔਰਤ ਜ਼ਾਤ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਦੇ ਨੇ। ਸੋ ਕੁੱਲ ਮਿਲਾ ਕੇ ਠੀਕ ਹੈ, ਜਦੋਂ ਇੱਕ ਨਵੀਂ ਦੁਨੀਆ ਲੱਭ ਪਈ, ਓਪਰਚੁਨਿਟੀਜ਼ ਵੀ ਨਿਕਲ ਆਈਆਂ, ਬਹੁਤ ਸਾਰੇ ਜ਼ੁਲਮ ਹੋਏ, ਔਰ ਫਿਰ ਫੋਲੋਇੰਗ ਸੈਂਚਰੀਜ਼ ਦੇ ਵਿੱਚ ਈਵਨ ਅੰਟਿਲ ਦਾ ਐਂਡ ਆਫ 19th ਸੈਂਚਰੀਜ਼ ਜਿਵੇਂ ਇੱਥੇ ਨੇਟਿਵ ਅਮਰੀਕਨਸ ਨੂੰ ਹੰਟ ਕੀਤਾ ਗਿਆ, ਉਹਨਾਂ ਦਾ ਸ਼ਿਕਾਰ ਕੀਤਾ ਗਿਆ, ਉਹਨਾਂ ਦੇ ਨਾਲ ਜਿੰਨੀਆਂ ਸੰਧੀਆਂ ਹੋਈਆਂ ਸਭ ਤੋੜੀਆਂ ਗਈਆਂ। ਜਿੱਥੇ ਸੰਧੀ ਹੁੰਦੀ ਸੀ ਬਾਅਦ 'ਚ ਉੱਥੇ ਕੋਈ ਸੋਨਾ ਨਿਕਲ ਆਉਂਦਾ ਸੀ, ਜਿਹੜੀ ਥਾਂ ਉਹਨਾਂ ਨੂੰ ਦਿੰਦੇ ਸੀ ਕਿ ਜੀ ਤੁਸੀਂ ਇੱਥੇ ਜਾਓ, ਔਰ ਫਿਰ ਉੱਥੋਂ ਉਹਨੂੰ ਖਦੇੜ ਕੇ ਫਿਰ ਕਹਿੰਦੇ ਸੀ ਜੀ ਨਹੀਂ ਇਹ ਨਵੀਂ ਸੰਧੀ ਅਸੀਂ ਕਰਨੀ ਹੈ, ਇਹ ਪੁਰਾਣੀ ਅਸੀਂ ਬ੍ਰੇਕ ਕਰ ਦਿੱਤੀ। ਸੋ ਅੱਜ ਦਾ ਦਿਨ ਬਹੁਤ ਸਾਰੇ ਜਿਹੜੇ ਇਹਨਾਂ ਦੇ ਟ੍ਰਾਈਬ ਨੇ, ਔਰ ਬਹੁਤ ਗਿਣਤੀ ਜਿਵੇਂ ਮੈਂ ਕਿਹਾ ਥੋੜੀ ਰਹਿ ਗਈ ਹੈ, ਉਹ ਇਹਨੂੰ ਐਜ਼ ਏ ਪ੍ਰੋਟੈਸਟ ਡੇ ਵੀ ਮਨਾਉਂਦੇ ਨੇ, ਉਹ ਬਿਲਕੁਲ ਨਕਾਰਦੇ ਨੇ ਕੋਲੰਬਸ ਦੀ ਲੈਗੇਸੀ ਨੂੰ। ਔਰ ਰਾਦਰ ਉਹਨਾਂ ਦੀ ਹੁਣ ਮੰਗ ਹੈ ਜਿਹੜੀ ਪਿਛਲੇ 2-3 ਡੈਕੇਡਸ ਦੇ ਵਿੱਚ ਕਾਫੀ ਪਾਵਰਫੁਲ ਹੈ ਕਿ ਇਸ ਨੂੰ
ਦਾ ਡੇ ਆਫ ਇੰਡੀਜਨਸ ਪੀਪਲ, ਕਿ ਇਹ ਸਾਡਾ ਮੁਕਾਮੀ ਲੋਕਾਂ ਦਾ ਦਿਨ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ। ਸੋ ਇਹ ਤਾਂ ਕੋਲੰਬਸ ਦੀ ਲੈਗੇਸੀ ਦਾ। ਵਾਈ ਦੀ ਵੇ ਤੁਹਾਡਾ ਸਵਾਲ ਕੀ ਸੀ? ਵੀਕਐਂਡ ਤੁਹਾਡਾ, ਮੈਂ ਉਹੀ ਕਹਿੰਦੀ ਵੀ ਆ, ਗੱਲ ਕੀ ਬਣੀ? ਕੋਲੰਬਸ ਲੈ ਗਿਆ ਵੀਕਐਂਡ ਸਾਡਾ। ਚਲੋ ਐਨੀਵੇ, ਵੀਕਐਂਡ ਅਗੇਨ ਹੁਣ ਮੈਨੂੰ ਤਾਂ ਜਿਹੜੇ ਮਿਲਦੇ ਨੇ ਉਹ ਕਹਿਣ ਲੱਗੇ ਨੇ ਜੀ ਪੇਕੇ ਘਰ ਮੁਬਾਰਕ। ਵਾਸ਼ਿੰਗਟਨ ਜੀ ਕਹਿ ਰਹੇ ਜਿਹੜੇ ਪ੍ਰੋਗਰਾਮ ਰੈਗੂਲਰਲੀ ਸੁਣਦੇ ਨੇ, ਮੈਂ ਕਿਹਾ ਜੀ ਦੇਖੋ ਅਸੀਂ ਘੱਟੋ ਘੱਟ ਤੁਹਾਨੂੰ ਜਦੋਂ ਕੱਲ ਨੂੰ ਕੋਈ ਜਿਹੜਾ ਹੈ ਇਹ ਪੱਕਾ ਹੋ ਗਿਆ ਵੀ ਪੇਕਾ ਇਹੀ ਹੈ, ਪੇਕਾ ਹੀ ਹੈ ਜੀ। ਇਹਦੇ ਚ ਹਾਲਾਂਕਿ ਮੈਂ ਇਸ ਫਾਰਮੈਟ ਰਾਹੀਂ ਇੰਡੀਆਨਾ ਦੀਆਂ ਸਿੱਖ ਸੰਗਤਾਂ ਤੋਂ ਮੁਆਫੀ ਚਾਹੁੰਦਾ, ਕਿਉਂਕਿ ਇਹ ਵੀਕਐਂਡ ਸੈਚਰਡੇ ਇੰਡੀਆਨਾ ਦੇ ਵਿੱਚ ਬਹੁਤ ਵੱਡਾ ਨਗਰ ਕੀਰਤਨ ਉੱਥੋਂ ਦੇ ਜਿੰਨੇ 6-7 ਗੁਰਦੁਆਰਾ ਸਾਹਿਬਾਨ ਨੇ ਉਹਨਾਂ ਵੱਲੋਂ ਸਾਂਝੇ ਤੌਰ ਦੇ ਉੱਤੇ ਕੀਤਾ ਗਿਆ ਸੀ। ਔਰ ਉਹਨਾਂ ਨੇ ਆਲਮੋਸਟ 2-3 ਮਹੀਨੇ ਪਹਿਲਾਂ, ਰਾਦਰ 4 ਮਹੀਨੇ ਪਹਿਲਾਂ ਹੋਏਗਾ, ਮੇਰੇ ਤੋਂ ਪੁੱਛ ਕੇ ਕਿ ਵੀ ਇਹ ਕਿਹੜੀ ਡੇਟ ਨੂੰ ਤੁਸੀਂ ਅਵੇਲੇਬਲ ਹੋ ਜੀ, ਉਹ ਇਸ ਜਿਹੜਾ ਦਿਨ ਅਸੀਂ ਕਰਨਾ ਚਾਹੁੰਦੇ ਸੀ। ਲੇਕਿਨ ਮੈਂ ਤਿਆਰੀ ਵੀ ਸੀ ਮੇਰੀ ਜਾਣ ਦੀ, ਔਰ ਕੁਦਰਤੀ 2-3 ਦਿਨ ਪਹਿਲਾਂ ਹੀ ਵੀਕ ਐਂਡ ਤੋਂ ਇਹ ਖਬਰ ਆਈ ਕਿ ਸਾਡੇ ਬਹੁਤ ਹੀ ਜਿਹੜੇ ਨੇ ਸਤਿਕਾਰਤ ਸਾਡੀ ਵਾਸ਼ਿੰਗਟਨ ਕਮੇਟੀ ਦੇ ਸੱਜਣ ਸਰਦਾਰ ਬਲਦੇਵ ਸਿੰਘ ਕਾਲੋ ਜੀ, ਜਿਨ੍ਹਾਂ ਦੇ ਬੇਟੇ ਅੱਗੋਂ ਮਤਾਬ ਸਿੰਘ ਔਰ ਦੂਸਰੇ ਸਾਡੇ ਨਾਲ ਪਿਛਲੇ 25-30 ਸਾਲ ਤੋਂ ਹੀ ਜਿਹੜੇ ਨੇ ਹਮਸਫਰ ਨੇ ਔਰ ਸਾਡੇ ਨਾਲ ਪਰਿਵਾਰਕ ਸਨੇਹ ਕਰਦੇ ਨੇ, ਉਹਨਾਂ ਦੇ ਦੂਸਰਾ ਬੇਟਾ ਖੁਸ਼ਵੰਤ ਸਿੰਘ ਓਹਾਇਓ ਦੇ ਵਿੱਚ ਸਟੋਰ ਕਰਦੇ ਨੇ। ਤੇ ਇਹ ਜਿਹੜੇ ਨੇ ਸਰਦਾਰ ਬਲਦੇਵ ਸਿੰਘ ਇਹ ਸੈਰ ਆਲਮੋਸਟ 4-5 ਮੀਲ ਕਰਦੇ ਸੀ, ਭਾਵੇਂ ਉਹਨਾਂ ਦੀ ਉਮਰ 78-79 ਸਾਲ ਸੀ, ਬਟ ਫਿਜ਼ੀਕਲੀ ਫਿਟ ਜਦੋਂ ਸ਼ਾਮ ਨੂੰ ਸੈਰ ਲਈ ਨਿਕਲੇ ਸੋ ਕਿਸੇ ਕਾਰ ਦੀ ਪਿੱਛੋਂ ਟੱਕਰ ਵੱਜੀ, ਉਹਨਾਂ ਦਾ ਫ੍ਰੈਕਚਰ ਹੋਏ ਲੱਤਾਂ ਦੇ ਹੱਡੀਆਂ ਦੀ, ਇੱਕ ਲੈਗ ਦੇ, ਉਹਦੀ ਸਰਜਰੀ ਹੋਈ, ਰਿਕਵਰ ਹੋਏ, ਪਰ ਨਾਲ ਹੀ ਉਹਨਾਂ ਨੂੰ ਸਟ੍ਰੋਕ ਹੋਇਆ ਔਰ ਉਹਨਾਂ ਦੀ ਡੈਥ ਹੋ ਗਈ ਜੀ। ਸੋ ਉਹਨਾਂ ਦੀ ਕ੍ਰੀਮੇਸ਼ਨ ਸੀ ਸੈਚਰਡੇ, ਔਰ ਬਾਅਦ ਦੇ ਵਿੱਚ ਗੁਰਦੁਆਰਾ ਸਾਹਿਬ ਮੈਨੇਸਸ ਜਿਹੜਾ ਹੈ ਸਿੱਖ ਸੈਂਟਰ, ਉਸ ਦੇ ਵਿੱਚ ਉਹਨਾਂ ਦੀ ਅੰਤਮ ਅਰਦਾਸ ਸੀ। ਸੋ ਕਿਉਂਕਿ ਇਹ ਜਿੱਥੇ ਅਸੀਂ ਇਹ ਸਾਰੇ ਸਾਡੇ ਕੌਮੀ ਵੀਰ ਭੈਣਾਂ ਨੇ ਜਿਹੜੇ ਸਾਡੇ ਨਾਲ ਇਸ ਰਸਤੇ ਦੇ ਪਾਂਧੀ ਨੇ, ਸੋ ਇਹ ਸਾਰੇ ਸਮਾਗਮ ਵੀ ਪੰਥਕ ਸਮਾਗਮ ਬਣ ਜਾਂਦੇ ਨੇ। ਔਰ ਮੈਂ ਅੰਤਮ ਅਰਦਾਸ ਵੇਲੇ ਸੰਗਤਾਂ ਦੇ ਨਾਲ ਸਾਂਝ ਪਾਉਂਦਿਆਂ ਇਹੀ ਕਿਹਾ ਕਿ ਵੀ ਇੱਕ ਇੱਕ ਕਰਕੇ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਸ਼ਬਦ ਪੜ੍ਹੇ ਜਾਂਦੇ ਨੇ, ਬਾਬਾ ਬੋਲਤੇ ਤੇ ਕਹਾਂਗੇ ਜੀ ਕਿੱਥੇ ਚਲੇ ਗਏ, ਜਾਂ ਜਿਹੜਾ ਚਲਾ ਗਿਆ ਉਹ ਇਹ ਕਹਿੰਦਾ ਹੈ ਕਿ ਬਾਬਾ ਅਬ ਨਾ ਬਸੋਂ ਇਹ ਗਾਉਂ, ਪਰ ਨਾਲ ਹੀ ਕਬੀਰ ਸਾਹਿਬ ਇਹ ਵੀ ਯਾਦ ਕਰਵਾਉਂਦੇ ਨੇ ਕਿ ਐਸੋ ਇਹ ਸੰਸਾਰ ਪੇਖਣਾ ਰਹਿਨ ਨਾ ਕੋਉ ਪਹੀਐ ਰੇ, ਸੂਧੇ ਸੂਧੇ ਰੇਗ ਚਲੋ ਤੁਮ ਨਾ ਤਰਕੋ ਤਕਾ ਦਵਈ ਹੈ ਰੇ, ਬਾਰੇ ਬੂਢੇ ਤਰਨੇ ਭਈਆ ਸਭ ਹੂੰ ਜਮ ਲੈ ਜਈਐ ਰੇ, ਮਾਨਸ ਬਪਰਾ ਮੂਸਾ ਕੀਨੋ ਮੀਚ ਬਿਲਈਆ ਖਈ ਹੈ ਰੇ। ਕਿ ਇਹ ਜਿਹੜਾ ਮਨੁੱਖ ਹੈ ਇਹ ਤਾਂ ਚੂਹਾ, ਇਹ ਤਾਂ ਵਿਚਾਰੇ ਨੂੰ ਚੂਹਾ ਬਣਾਇਆ ਤੇ ਮੌਤ ਦੀ ਬਿੱਲੀ ਜਿਹੜੀ ਹੈ ਉਹਨੂੰ ਖਾ ਰਹੀ ਹੈ। ਕਈ ਵਾਰੀ ਤੇ ਉਹ ਜਿਵੇਂ ਬਿੱਲੀ ਵੀ ਤੜਫਾ ਕੇ ਖਾਂਦੀ ਹੈ, ਉਹਨੂੰ ਛੱਡ ਦਿੰਦੀ ਹੈ, ਫਿਰ ਉਹਨੂੰ ਫੜ ਲੈਂਦੀ ਹੈ, ਇਸੇ ਤਰ੍ਹਾਂ ਉਹ ਵੀ ਨੇ ਜਿਹੜੇ ਬਿਮਾਰੀ ਚੋਂ ਲੰਘਦੇ ਨੇ, ਬੈੱਡ ਰਿਡਨ ਹੁੰਦੇ ਨੇ, ਕੁਝ ਹੁੰਦੇ। ਸੋ ਮੈਂ ਸਮਝਦਾ ਵੀ ਬੇਸ਼ੱਕ ਇਹ ਦੁੱਖ ਦੀਆਂ ਘੜੀਆਂ ਵੀ ਹੁੰਦੀਆਂ ਨੇ ਪਰਿਵਾਰ ਦੇ ਲਈ ਵੀ, ਭਾਈਚਾਰੇ ਲਈ ਵੀ, ਪਰ ਸਾਡੇ ਲਈ ਜਿਹੜੇ ਸਾਡੀ ਕਮਿਊਨਿਟੀ ਔਰ ਖਾਸ ਤੌਰ ਤੇ ਸਾਡੇ ਕੌਮੀ ਕਾਜ਼ ਦੇ ਹਾਈਲੀ ਐਜੂਕੇਟਿਡ ਸੀ, ਮਾਸਟਰਸ ਇਨ ਇੰਗਲਿਸ਼, ਰਿਟਾਇਰਡ ਹੈਡ ਮਾਸਟਰ ਔਰ ਗੁਰਬਾਣੀ ਦੇ ਚੰਗੇ ਗਿਆਤਾ, ਔਰ ਹਮੇਸ਼ਾ ਹੀ ਔਰ ਮੈਂ ਇਹ ਕਿਹਾ ਵੀ, ਮੈਂ ਕਿਹਾ ਜੀ ਜੇ ਕਿਤੇ ਪ੍ਰੋਟੈਸਟ ਲਈ ਬੰਦੇ ਖੜਨੇ ਹੋਣ ਤੇ 3 ਦਿਨ ਪਹਿਲਾਂ ਜੇ 300 ਦੀ ਗਿਣਤੀ ਤੁਸੀਂ ਪਹਿਲਾਂ ਪੈਨ ਡਾਊਨ ਕੀਤੀ ਹੋਈ ਹੈ, ਇੱਕ ਸ਼ਾਮ ਪਹੁੰਚਦਿਆਂ ਤਾਂ ਕਿਸੇ ਦਾ ਢਿੱਡ ਦੁਖਣ ਲੱਗ ਜਾਂਦਾ ਹੈ, ਕਿਸੇ ਦਾ ਸਿਰ ਦੁਖਣ ਲੱਗ ਜਾਂਦਾ ਹੈ, ਉਹ 100 ਰਹਿ ਜਾਂਦੀ ਹੈ। ਉਹਨਾਂ ਚੋਂ ਵੀ ਮੌਕੇ ਤੇ ਜਾਓ ਤੇ ਕੋਈ ਜਿਹੜਾ ਉਹ ਲੇਟ ਪਹੁੰਚਿਆ ਹੁੰਦਾ ਹੈ, ਕਿਸੇ ਦੀ ਗੱਡੀ ਦਾ ਟਾਇਰ ਫਲੈਟ ਹੋ ਗਿਆ। ਤੇ ਮੈਂ ਕਿਹਾ ਵੀ ਇਹ ਹਮੇਸ਼ਾ ਜਦੋਂ ਵੀ ਈਵਨ ਨਿਊਯਾਰਕ 'ਚ ਜਿੰਨੇ ਪ੍ਰੋਟੈਸਟ ਹੁੰਦੇ ਰਹੇ ਨੇ ਸਾਡੇ ਨਾਲ ਆਉਂਦੇ ਸੀ, ਉਹਨੇ ਸਭ ਤੋਂ ਪਹਿਲਾਂ ਤਿਆਰ ਹੋ ਕੇ ਘਰ ਦੇ ਬਾਹਰ ਖਲੋਤੇ ਹੋਣਾ, ਠੰਡ ਹੋਏ ਗਰਮੀ ਹੋਏ। ਸੋ ਇਹ ਇੱਕ ਪਰਸਨਲ ਸਾਡੇ ਲਈ ਲਾਸ ਵੀ ਹੈ, ਕੌਮੀ ਤੌਰ ਤੇ ਲਾਸ ਵੀ ਹੈ। ਔਰ ਐਤਵਾਰ ਦਾ ਦੀਵਾਨ ਜਿਹੜਾ ਹੈ ਉਹ ਮੁੱਖ ਤੌਰ ਦੇ ਉੱਤੇ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਵਿਖੇ ਸੀ, ਔਰ ਇਸ ਵਾਰ ਕਿਉਂਕਿ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਨ ਸੀ 9 ਅਕਤੂਬਰ ਨੂੰ, ਇਹ ਸਮਾਗਮ ਉਸ ਨੂੰ ਸਮਰਪਿਤ ਸੀ। ਉਸ ਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਜਿਹੜੇ ਅਸਲੀ ਜਿਨ੍ਹਾਂ ਦੀ ਗੱਦੀ ਨਸ਼ੀਨੀ ਹੋਈ ਸੀ, ਹਾਲਾਂਕਿ ਫਿਰ ਉਹਨਾਂ ਦੀਆਂ ਹੁਣ ਤਾਂ 3-4 ਅੱਡ-ਅੱਡ ਦਾਅਵੇਦਾਰ ਹੋ ਗਏ, ਪਰ ਭਾਈ ਰਾਮ ਸਿੰਘ ਜਾਂ ਜਥੇਦਾਰ ਰਾਮ ਸਿੰਘ ਕਹਿੰਦੇ ਨੇ, ਉਹ ਵੀ ਉੱਥੇ ਇੱਕ ਹਫ਼ਤੇ ਤੋਂ ਆਏ ਹੋਏ ਸਨ, ਉਹਨਾਂ ਨੇ ਵੀ ਕਥਾ ਦਾ ਪ੍ਰਵਾਹ ਚਲਾਇਆ ਸੀ। ਸੋ ਉਹਨਾਂ ਨੇ ਵੀ ਬੜੇ ਟਿਕਾ ਦੇ ਵਿੱਚ ਲਗਭਗ 1 ਘੰਟਾ
ਜਿੱਥੇ ਮੌਜੂਦਾ ਤਰਾਸਦੀ ਦੱਸੀ ਕਿ ਵੀ ਸਾਡੇ ਅੱਜ ਪੰਜਾਬ ਦੇ ਵਿੱਚ ਕੀ ਹੈ, ਕਿਵੇਂ ਅਸੀਂ ਔਰ ਬਾਹਰਲੇ ਸਿੱਖਾਂ ਨੂੰ ਵੀ ਉਹਨਾਂ ਨੇ ਝੰਜੋੜਿਆ ਕਿ ਵੀ ਤੁਸੀਂ ਕਰੋੜ ਦੀ ਕੋਠੀ ਉੱਥੇ ਬਣਾ ਰਹੇ ਹੋ, ਭਈਏ ਉੱਥੇ ਰੱਖੇ ਹੋਏ ਨੇ, ਉਹ ਭਈਏ ਇੰਜੋਏ ਕਰ ਰਹੇ ਨੇ, ਉਹਨਾਂ ਨੂੰ ਨਾਲੇ ਤਨਖਾਹ ਦਿੰਦੇ ਹੋ, 3-4 ਸਾਲੇ ਜਾਂਦੇ ਹੋ ਉੱਥੇ ਤੇ ਉਹ ਉਹਨਾਂ ਦੇ। ਫਿਰ ਉਹਨਾਂ ਨੇ ਕਿਹਾ ਜੀ ਇੱਥੇ ਜਿਹੜੇ ਪੈਸੇ ਇਕੱਠੇ ਕਰਨ ਆਉਂਦੇ ਨੇ ਔਰ ਇਹ ਕਹਿ ਕੇ ਸੰਤ ਬਾਬੇ ਦੂਜੇ ਕਿ ਜੀ ਅਸੀਂ ਉੱਥੇ ਗਰੀਬ ਕੁੜੀਆਂ ਦਾ ਵਿਆਹ ਕਰ ਰਹੇ ਹਾਂ, ਮੋਸਟਲੀ ਉਹਨਾਂ ਭਈਆਂ ਦੇ ਹੀ ਹੁੰਦੇ ਨੇ। ਔਰ ਉਹਨਾਂ ਨੇ ਇੱਕ ਦੋ ਦੇ ਤੋਂ ਪਰਸਨਲ ਐਕਸਪੀਰੀਅੰਸ ਵੀ ਦੱਸੇ। ਫਿਰ ਬਾਦਲ ਵੱਲ ਉਹਨਾਂ ਨੇ ਸਿੱਧਾ ਇਸ਼ਾਰਾ ਕਰਦਿਆਂ ਕਿਹਾ ਕਿ ਵੀ ਇਹ ਕਿਵੇਂ ਡਿਸਟਰੋਏ ਕਰ ਦਿੱਤਾ ਹੈ ਸਾਰੇ ਪੰਜਾਬ ਨੂੰ। ਸੋ ਉਸ ਤੋਂ ਬਾਅਦ ਅਸੀਂ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੇ ਹਾਂ, ਜੋ ਉਹਨਾਂ ਦਾ ਥੀਮ ਸੀ ਉਸ ਨੂੰ ਹੀ ਅੱਗੇ ਤੋਰਦੇ ਹਾਂ। ਕਿਹਾ ਕਿ ਵੀ ਅੱਜ ਹਾਲ ਇਹ ਹੈ ਕਿ ਵੀ ਜੂਨ 84 ਤਾਂ ਅਕਾਲ ਤਖਤ ਢਾਇਆ ਸੀ, ਅੱਜ ਜੋ ਜਿਵੇਂ ਸੌਦਾ ਸਾਧ ਦੀ ਮੁਆਫੀ ਦੇ ਨਾਂ ਥੱਲੇ ਜਿਵੇਂ ਮੁੱਢਲੇ ਸਿਧਾਂਤਾਂ ਦਾ ਜਾਂ ਅਕਾਲ ਤਖਤ ਦੀ ਸਪਿਰਿਟ ਨੂੰ ਡੈਮੇਜ ਕੀਤਾ ਗਿਆ ਔਰ ਕਿਸ ਤਰੀਕੇ ਦੇ ਨਾਲ ਇਹ ਸਾਰਾ ਅੱਜ ਚੱਲ ਰਿਹਾ। ਔਰ ਜਦੋਂ ਅਸੀਂ ਹੁਣ ਗੱਲਬਾਤ ਵੀ ਕਰ ਰਹੇ ਹਾਂ, ਸਾਨੂੰ ਇਹ ਖਬਰ ਤਾਂ ਬੇਸ਼ੱਕ ਬੁਰਜ ਜਵਾਰ ਸਿੰਘ ਦੇ ਹਵਾਲੇ ਨਾਲ ਵੀਕਐਂਡ ਤੇ ਹੀ ਸੀ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਪੱਤਰੇ, ਕਿਉਂਕਿ ਇੱਕ ਭੀੜ ਗੁੰਮ ਹੋਣ ਦੇ ਕਿਸੇ ਹੋਰ ਪਿੰਡ 'ਚ ਜੂਨ ਦੇ ਮਹੀਨੇ ਦੀ ਖਬਰ ਸੀ, ਪਰ ਫਿਰ ਇਹ ਹੋਇਆ ਜੀ ਪੱਤਰੇ ਔਰ ਬੜਾ ਰੋਹ ਫੈਲਿਆ ਔਰ ਉਸ ਪਿੰਡ ਦੇ ਬੁਰਜ ਜਵਾਰ ਸਿੰਘ ਹੋਰ ਲਾਗਲੇ ਪਿੰਡਾਂ ਦੇ ਫਿਰ ਹਜ਼ਾਰਾਂ ਸਿੱਖ ਸੰਗਤਾਂ ਜੋ ਹੀ ਇਹ ਸੁਨੇਹਾ ਮਿਲਿਆ, ਉਹਨਾਂ ਨੇ ਮੁੱਖ ਜਿਹੜੇ ਉਹਨਾਂ ਦੇ ਰਸਤੇ ਵੀ ਸੀ ਉਹਨਾਂ ਨੂੰ ਬਲੌਕ ਕੀਤਾ ਔਰ ਜਿਹੜੀ ਹੈ ਪੁਲਿਸ ਨੇ ਹਾਈ ਹੈਂਡਡਨੈਸ ਕਰਦੇ ਆ। ਜਿਵੇਂ ਹੁਣੇ ਹੀ ਇਹ ਖਬਰ ਹੈ ਵੀ ਈਵਨ ਜਿਹੜੇ ਉੱਥੇ ਗਏ ਜਿਨ੍ਹਾਂ ਦੇ ਵਿੱਚ ਬਾਬਾ ਰਣਜੀਤ ਸਿੰਘ ਢੱਡਰੀਆਂ ਜਾਂ ਭਾਈ ਪੰਥਪ੍ਰੀਤ ਸਿੰਘ ਔਰ ਦੂਸਰੇ, ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਜੀ। ਸੋ ਅਸੀਂ ਇਸ ਨੂੰ ਪੁਆਇੰਟ ਆਊਟ ਕਰਦੇ ਹਾਂ ਕਿ ਵੀ ਇੱਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੇਅਦਬ ਹੋ ਰਹੇ ਨੇ, ਦੂਜੇ ਪਾਸੇ ਕਿਵੇਂ ਵਡਭਾਗ ਸਿੰਘੀਏ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਨਕਾਰਿਆ ਔਰ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਉਹੀ ਔਲਾਦ, ਭਾਵੇਂ ਉਹ ਪ੍ਰਿਥੀ ਚੰਦ ਦੇ ਮੀਣੇ ਨੇ, ਉਹਦੀ ਔਲਾਦ ਮਸੰਦ ਧੀਰ ਮਲੀਏ ਰਾਮ ਰਾਈ, ਅੱਜ ਵਡਭਾਗ ਸਿੰਘੀਆਂ ਦਾ ਜਨਮ ਦਿਨ ਮਨਾਉਣ ਦੀ ਕਾਲ ਜਥੇਦਾਰ ਦਿੰਦਾ ਹੈ, ਕੂਕਿਆਂ ਨੂੰ ਵਿੱਚ ਵਾੜਨ ਦਾ ਯਤਨ ਹੈ। ਔਰ ਕਿਵੇਂ ਇਹ ਸੌਦਾ ਸਾਧ ਦੇ ਮਾਮਲੇ 'ਚ ਤਾਂ ਈਵਨ ਉਹਨਾਂ ਸ਼ਹੀਦ 3 ਸਿੰਘਾਂ ਔਰ ਜਿਹੜੇ ਅੱਜ ਵੀ ਇਹਨਾਂ ਇਸ 2007 ਦੇ ਗੁਰਮਤੇ ਤੋਂ ਬਾਅਦ ਇਹਨਾਂ ਦੇ ਖਿਲਾਫ ਜਿਨ੍ਹਾਂ ਨੇ ਇਹ ਸਾਰੇ ਨੂੰ ਚੈਲੰਜ ਦੇ ਤੌਰ ਤੇ ਲਿਆ, ਅੱਜ ਕਿਵੇਂ ਬੰਦ ਕਮਰਿਆਂ 'ਚ ਔਰ ਸੁਖਬੀਰ ਬਾਦਲ ਦੇ ਹੁਕਮਾਂ ਥੱਲੇ ਔਰ ਉੱਥੋਂ ਨਾਗਪੁਰ ਤੋਂ ਆਏ ਹੁਕਮਾਂ ਥੱਲੇ ਸਾਰਾ ਕੁਝ ਚੱਲ ਰਿਹਾ। ਸੋ ਕੁੱਲ ਮਿਲਾ ਕੇ ਮਾਹੌਲ ਜਿੱਥੇ ਵੀ ਸਿੱਖ ਸੰਗਤ ਪੰਥ ਪ੍ਰਸਤ ਹੈ ਔਰ ਮੈਂ ਸਮਝਦਾ ਵੀ ਮੈਂ ਹਮੇਸ਼ਾ ਹੀ ਸਮਝਦਾ ਕਿ 95% ਸਿੱਖ ਪੰਥ ਪ੍ਰਸਤ ਹੀ ਨੇ, ਉਹ ਪ੍ਰੈਕਟਿਸਿੰਗ ਸਿੱਖ ਨੇ, ਡੇ ਟੂ ਡੇ ਨਹੀਂ ਨੇ। ਔਰ ਇਸ ਮੁੱਦੇ ਦੇ ਉੱਤੇ ਜਿਵੇਂ ਗੁਰਮਤੇ ਦੇ ਮੁੱਦੇ ਤੇ ਜੋ ਜਿਹਾ ਸਟੈਂਡ ਚਾਰ ਚਫੇਰੇ ਨਜ਼ਰ ਆਉਂਦਾ ਹੈ, ਇਸ ਚੋਂ ਕੋਈ ਨਾ ਕੋਈ ਤਬਦੀਲੀ ਦੀ ਆਸ ਕਰਨੀ ਚਾਹੀਦੀ ਹੈ ਜੀ। ਸੋ ਇਹ ਮੁੱਖ ਸਮਾਗਮ ਐਤਵਾਰ ਦਾ ਸੀ ਔਰ ਇਸ ਆਪਣੀ ਵਿਜ਼ਿਟ ਵੇਲੇ ਜਿਵੇਂ ਅਸੀਂ ਅੱਡ-ਅੱਡ ਜਿਹੜੇ ਸਾਡੇ ਵੀਰ ਭੈਣਾਂ ਨੇ ਉਹਨਾਂ ਦੀ ਮੇਜ਼ਬਾਨੀ ਦਾ ਆਨੰਦ ਮਾਣਦੇ ਹਾਂ। ਇਸ ਵਾਰ ਚੱਠਾ ਪਰਿਵਾਰ, ਹਾਲਾਂਕਿ ਮੇਰੇ ਮੇਜ਼ਬਾਨ ਵੀ ਹੁਣ ਚੱਠਾ ਫੈਮਿਲੀ ਹੁੰਦੀ ਹੈ, ਵੱਡੇ ਭਰਾ ਤਾਂ ਉਹਨਾਂ ਦੇ, ਔਰ ਇਸ ਵਾਰ ਉਹਨਾਂ ਦੇ ਛੋਟੇ ਭਰਾ ਤਾਂ ਉਹਨਾਂ ਦੇ ਘਰੋਂ ਭੈਣ ਜੀ ਉਹ ਪਿਛਲੀ ਵਾਰ ਸ਼ਿਕਾਇਤ ਕਰਦੇ ਸੀ ਜੀ ਤੁਸੀਂ ਸਾਡੇ ਕਦੇ ਆਉਂਦਾ ਹੀ ਨਹੀਂ। ਸੋ ਸ਼ਾਮ ਦਾ ਉਹਨਾਂ ਨੇ ਡਿਨਰ ਦਾ ਰੱਖਿਆ ਸੀ, ਹੋਰ ਵੀ ਸਾਥੀ ਸਿੰਘ ਸਾਡੇ ਨਾਲ ਸਨ। ਸੋ ਕੁੱਲ ਮਿਲਾ ਕੇ ਵੀਕਐਂਡ ਦੀ ਕਾਰਗੁਜ਼ਾਰੀ ਹੁਣ ਮੈਂ ਮੇਥਿਆਂ ਦੇ ਤੁਸੀਂ ਫੇਰ ਮੰਗ ਲੈਣੇ ਨੇ ਤੇ ਕੋਲੇਸਟ੍ਰੋਲ ਜਿਹੜੀ ਹੈ ਇਹ ਚੰਗੀ ਚੀਜ਼ ਨਹੀਂ, ਤੁਹਾਡੇ ਵਾਸਤੇ ਬੈਡ ਹੈ। ਨਹੀਂ ਅਸੀਂ ਤਾਂ ਫਿਰ ਉਹਨੂੰ ਘੋਲ ਕਾੜ ਲਈਦਾ ਨਾ। ਕੋਈ ਗੱਲ ਨਹੀਂ, ਅਸੀਂ ਘੋਲ ਲਾਂਗੇ ਡਾਕਟਰ ਸਾਹਿਬ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਨਾਲ